ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਕੈਲੀਫੋਰਨੀਆ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ, ਖਾਸ ਕਰਕੇ ਫਲੱਡਿੰਗ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ। ਇਸ ਬਾਬਤ ਜ਼ਿਆਦਾ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 1 ਤਰੀਕ ਆ ਤੇ ਦਿਨ ਐਤਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸੋ ਸਪੈਸ਼ਲ ਬੁਲੇਟਿਨ ਕੈਲੀਫੋਰਨੀਆ ਦੇ ਵਿੱਚ ਜੋ ਫਲੱਡਸ ਆਏ ਆ ਉਹਨਾਂ ਨੂੰ ਲੈ ਕੇ ਆਪਾਂ ਇਹ ਖਬਰਾਂ ਸਾਂਝੀਆਂ ਕਰਾਂਗੇ ਜੀ। ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ, ਜੇ ਗੱਲਬਾਤ ਕਰਦੇ ਚੱਲੀਏ ਤਾਂ ਖਾਸ ਕਰਕੇ ਨਾਰਦਰਨ ਕੈਲੀਫੋਰਨੀਆ ਦੇ ਕਈ ਇਲਾਕੇ ਜਿਹੜੇ ਆ ਉਹ ਫਲੱਡਿੰਗ ਕਰਕੇ ਅਫੈਕਟਡ ਹੋਏ ਨੇ। ਖਾਸ ਕਰਕੇ 99 ਦੀ ਜੇ ਮੈਂ ਗੱਲ ਕਰਾਂ, ਹਾਈਵੇ 99 ਉਹਨੂੰ ਉੱਥੇ ਦਰਜਨਾਂ ਬੰਦੇ ਜਿਹੜੇ ਫਸ ਗਏ ਆ ਸੈਕਰਾਮੈਂਟੋ ਤੋਂ। ਜੇ ਆਪਾਂ ਦੇਖੀਏ ਤਾਂ ਇਹ ਖਬਰਾਂ ਕਹਿ ਰਹੀਆਂ ਨੇ ਕਿ ਜਿਹੜੇ ਲੋਕ ਨੇ ਦਰਜਨਾਂ ਦੇ ਹਿਸਾਬ ਦੇ ਨਾਲ, ਉਹਨਾਂ ਨੂੰ ਹੁਣ ਰੈਸਕਿਊ ਕੀਤਾ ਜਾ ਰਿਹਾ। ਉਹ ਫਲੱਡਿੰਗ ਵਾਟਰ ਕਰਕੇ ਹਾਈਵੇ 99 ਆ ਜਿਹੜਾ, ਖਾਸ ਕਰਕੇ ਉਹਦੇ ਵਿੱਚ ਉਹਨਾਂ ਦੀਆਂ ਕਾਰ ਜਿਹੜੀਆਂ ਸੀਗੀਆਂ ਉਹ ਫਸ ਗਈਆਂ ਸੀਗੀਆਂ। ਤੇ ਰਿਪੋਰਟਸ ਇਹ ਗੱਲ ਕਹਿੰਦੀਆਂ ਨੇ ਕਿ ਐਲ ਗਰੋਵ ਤੋਂ ਲੈ ਕੇ ਤੇ ਇਹ ਜਿਹੜੇ ਖਾਸ ਕਰਕੇ ਜਿਹੜਾ ਏਰੀਆ ਅਫੈਕਟਡ ਵਾ ਉਹ ਐਲ ਗਰੋਵ ਦੇ ਇਲਾਕਿਆਂ ਦੇ ਵਿੱਚ ਆ, ਤੇ ਉੱਥੇ ਇਹ ਕਾਰਾਂ ਜਿਹੜੀਆਂ ਉਹ ਫਸੀਆਂ ਹੋਈਆਂ ਸੀਗੀਆਂ। ਤੇ ਉਸ ਤੋਂ ਬਾਅਦ ਪੁਲਿਸ ਨੂੰ ਜਿਹੜੀ ਕਾਲ ਕੀਤੀ ਗਈ ਤੇ ਗ੍ਰੈਂਡ ਲਾਈਨ ਤੇ ਡਿਲੀਅਨ ਰੋਡਸ ਦੇ ਇਲਾਕੇ ਜਿਹੜੇ ਆ ਉਹ ਵੀ ਖਾਸੇ ਪ੍ਰਭਾਵਿਤ ਹੋਏ ਆ। ਜੀ ਬਿਲਕੁਲ। ਹੁਣ ਤੱਕ 2 ਮੌਤਾਂ ਜਿਹੜੀਆਂ ਆ ਫਲੱਡਸ ਦੇ ਨਾਲ ਮੀਂਹ ਨਾਲ ਹੋ ਚੁੱਕੀਆਂ। ਆਪਾਂ ਸਾਰੇ ਕੈਲੀਫੋਰਨੀਆ ਦੇ ਰੈਜ਼ੀਡੈਂਟ ਅਰਦਾਸਾਂ ਕਰਦੇ ਸੀ ਵੀ ਡਰਾਊਟ ਜਿਹੜਾ ਪਿਛਲੇ 3-4 ਸਾਲਾਂ ਤੋਂ ਆ ਉਹ ਕਿਸੇ ਤਰ੍ਹਾਂ ਖਤਮ ਹੋਵੇ। ਸੋ ਜਿਸ ਹਿਸਾਬ ਦੇ ਨਾਲ ਮੀਂਹ ਪਿਆ ਆ, ਫਲੱਡ ਆਏ ਹੈਗੇ ਆ ਤੇ ਕਈ ਜਗ੍ਹਾ ਤੇ ਤਬਾਹੀ ਮਚਾਈ ਆ। ਲਗਭਗ ਕੈਲੀਫੋਰਨੀਆ ਦੇ, ਨਾਰਦਰਨ ਕੈਲੀਫੋਰਨੀਆ ਦੇ ਸਾਰੇ ਮੇਜਰ ਹਾਈਵੇਜ਼ ਬੰਦ ਕਰਨੇ ਪਏ। ਹਾਈਵੇ 99 ਬਹੁਤ ਲੰਮਾ ਸਮਾਂ ਐਲਗਰੋਵ, ਸੈਕਰਾਮੈਂਟੋ ਏਰੀਏ 'ਚ ਬੰਦ ਕਰਨਾ ਪਿਆ। ਕਾਰਾਂ ਉੱਥੇ 99 'ਚ ਡੁੱਬ ਗਈਆਂ ਪਾਣੀ 'ਚ। ਹਾਈਵੇ 880 ਵੀ ਕੁਛ ਜਗ੍ਹਾ ਤੇ ਬੰਦ ਕਰਨਾ ਪਿਆ। ਹਾਈਵੇ 580 ਨੂੰ ਵੀ ਬੰਦ ਕਰਨਾ ਪਿਆ, ਉੱਥੇ ਲੈਂਡਸਲਾਈਡ ਹੋ ਗਿਆ ਸੀ। ਹਾਈਵੇ 101 ਸੈਨ ਫਰਾਂਸਿਸਕੋ 'ਚ ਕਾਫੀ ਲੰਮਾ ਸਮਾਂ ਬੰਦ ਕਰਨਾ ਪਿਆ, ਉੱਥੇ ਵੀ ਬਹੁਤ ਜ਼ਿਆਦਾ ਜਿਹੜੀ ਫਲੱਡਿੰਗ ਹੋ ਗਈ ਸੀਗੀ। ਸੋ 2 ਮੌਤਾਂ ਦੀ ਖਬਰ ਆ। ਇੱਕ ਸੈਕਰਾਮੈਂਟੋ ਸਾਈਡ ਇੱਕ ਟਰੀ ਡਿੱਗ ਪਿਆ ਕਿਸੇ ਦੇ ਉੱਤੇ, ਤੇ ਇੱਕ ਕਾਰ ਦੇ ਵਿੱਚ ਕਿਸੇ ਦੀ ਜਦੋਂ ਪਾਣੀ ਚੜ ਗਿਆ ਤੇ ਡੁੱਬ ਕੇ ਮੌਤ ਹੋ ਗਈ। ਕੰਜ਼ਿਊਮਰ ਰਿਵਰ ਜੋ ਸੀ ਉਹ ਪੂਰੀ ਤਰ੍ਹਾਂ ਫਲੱਡਡ ਹੋ ਗਿਆ। ਉਹ ਤੋਂ ਬਾਅਦ ਇਵੈਕੂਏਸ਼ਨ ਆਰਡਰ ਵੀ ਰਾਤੀ ਜਿਹੜੇ ਆ ਕੱਲ ਰਾਤ 12:30 ਵਜੇ ਦੇ ਕਰੀਬ ਜਾਰੀ ਕੀਤੇ ਗਏ ਆ। ਇੱਕ ਵਿਲਟਨ ਟਾਊਨ ਆ, ਉਹ ਲਗਭਗ ਸਾਰੇ ਦਾ ਸਾਰਾ ਟਾਊਨ ਹੀ ਉਹ ਪਾਣੀ ਦੇ ਵਿੱਚ ਡੁੱਬ ਗਿਆ। ਸੋ ਕਹਿੰਦੇ ਪਈ ਉੱਥੇ ਦੀਆਂ ਸਾਰੇ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਹੈਗਾ ਆ। ਦਸੰਬਰ 31 ਦੀ ਰਾਤ ਨੂੰ 2 ਲੇਵੀਜ਼ ਜਿਹੜੀਆਂ ਸੀਗੀਆਂ ਉਹ ਬਰੀਚ ਹੋ ਗਈਆਂ। 2 ਪੁਲ ਜਾਣੀ ਕਿ ਦੋ ਉਹਨਾਂ ਦੇ ਬੰਨ ਜਿਹੜੇ ਆ ਉਹ ਟੁੱਟ ਗਏ, ਜਿਹਦੇ ਕਰਕੇ ਪੂਰੇ ਦਾ ਪੂਰਾ ਟਾਊਨ ਇਹ ਫਲੱਡ ਹੋ ਗਿਆ। ਬਾਕੀ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ ਆ। ਸਨੋ ਵੀ ਬਹੁਤ ਜ਼ਿਆਦਾ ਸਿਆਰਾਸ ਦੇ ਵਿੱਚ ਜਿਹੜੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਪਈ ਹੈਗੀ ਆ। ਜੇ ਮੀਂਹ ਦੀ ਐਵਰੇਜ ਗੱਲ ਕਰਦੇ ਜਾਈਏ, ਕਈ ਜਗ੍ਹਾ ਦੇ ਵਿੱਚ ਪਾਈਨ ਹਿਲਸ ਕਰਕੇ ਏਰੀਆ ਕੈਲੀਫੋਰਨੀਆ ਰੈਡਿੰਗ ਸਾਈਡ ਤੇ, ਉਧਰ 11 ਇੰਚ ਤੱਕ ਵੀ ਮੀਂਹ ਪਿਆ ਹੈਗਾ ਆ। ਪਲੇਸਰਵਿਲ ਏਰੀਆ ਜੋ ਆ ਫਾਲਸਮ ਦੇ ਲਾਗੇ ਛਾਗੇ ਇੱਧਰ ਸੈਕਰਾਮੈਂਟੋ ਤੋਂ ਪਰੇ ਆ, ਉੱਥੇ 8.84 ਇੰਚ ਤੱਕ ਮੀਂਹ ਪਿਆ। ਆਰਨੋਲ 'ਚ 9.40, ਸਨੋਰਾ 4.85, ਮੋਡੈਸਟੋ 'ਚ 1.58 ਇੰਚ, ਸਟਾਕਟਨ 'ਚ ਵੀ ਫਲੱਡਿੰਗ ਹੋਈ ਆ, ਉੱਥੇ 3.41 ਇੰਚ ਪਿਆ। ਸੈਨ ਫਰਾਂਸਿਸਕੋ 'ਚ ਵੀ ਪੂਰਾ ਰੈਕਡ ਜਿਹੜਾ ਆ ਟੁੱਟਿਆ ਹੈਗਾ। ਸੈਨ ਫਰਾਂਸਿਸਕੋ 'ਚ 6.53 ਇੰਚ, ਜਾਣੀ ਕਿ 7 ਇੰਚ ਦੇ ਕਰੀਬ ਜਿਹੜਾ ਮੀਂਹ ਆ ਉਹ ਪਿਆ ਹੈਗਾ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕੈਲੀਫੋਰਨੀਆ ਦਾ ਇੱਕ ਟਾਊਨ ਜਿਹੜਾ ਆ ਉਹ ਪੂਰੇ ਦਾ ਪੂਰਾ ਪਾਣੀ ਦੇ ਵਿੱਚ ਡੁੱਬ ਗਿਆ, ਤੇ ਉੱਥੋਂ ਸਾਰੇ ਲੋਕਾਂ ਨੂੰ ਜਿਹੜਾ ਆ ਐਮਰਜੈਂਸੀ ਉੱਥੋਂ ਕੱਢਿਆ ਗਿਆ। ਹਾਈਵੇਜ਼ ਕਈ ਤਰ੍ਹਾਂ ਦੇ ਜਿਹੜੇ ਆ ਉਹ ਬੰਦ ਕਰਨੇ ਪਏ, ਘੰਟੀਆਂ ਬੱਧੀ। ਕਈ ਜਗ੍ਹਾ ਤੇ ਹੈਲੀਕਾਪਟਰ ਦੇ ਨਾਲ ਲੋਕਾਂ ਨੂੰ ਜਿਹੜਾ ਕੱਢਿਆ ਗਿਆ। ਈਵਨ ਹਾਈਵੇ I-5 ਜਿਹੜਾ ਸਭ ਤੋਂ ਮੇਜਰ ਹਾਈਵੇ ਹੈਗਾ ਆ, ਉਹ ਵੀ ਪਾਣੀ ਦੇ ਵਿੱਚ ਸੈਕਰਾਮੈਂਟੋ ਦੇ ਲਾਗੇ
ਡੁੱਬਿਆ, ਉੱਥੇ ਵੀ ਕਈ ਸਮਾਂ ਟ੍ਰੈਫਿਕ ਨੂੰ ਜਿਹੜਾ ਆ ਰੋਕਣਾ ਪਿਆ। ਤੇ ਜੇ ਸਨੋ ਦੀ ਗੱਲ ਕਰਦੇ ਜਾਈਏ, ਜੀ ਪੈਲਿਸ ਡੇਜ਼ ਤਾਹੋ ਏਰੀਏ 'ਚ 35 ਇੰਚ 3 ਫੁੱਟ ਦੇ ਜੀ ਲਾਗੇ ਛਾਗੇ ਪਿਛਲੇ 24 ਘੰਟਿਆਂ 'ਚ ਸਨੋ ਪਈ। ਸਿਆਰਾ ਤੇ ਤਾਹੋ 'ਚ 36 ਇੰਚ, ਕਰਕਵੁੱਡ 34 ਇੰਚ, ਤਾਹੋ ਡੋਨਰ 44 ਇੰਚ, ਹੈਵਨਲੀ 'ਚ 36 ਇੰਚ। ਜੀ ਤੇ ਮੀਂਹ ਦਾ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਿੰਨੇ ਜਿੱਦਾਂ ਕਿੰਨੇ ਕਿੰਨੇ ਇੰਚ ਜਿਹੜਾ ਮੀਂਹ ਪਿਆ ਹੈਗਾ। ਸੋ ਸੈਕਰਾਮੈਂਟੋ ਏਰੀਏ ਦੇ ਵਿੱਚ ਕਾਫੀ ਫਲੱਡਿੰਗ ਹੋਈ ਹੈਗੀ ਆ। ਜੀ 2 ਲੱਖ ਲੋਕ ਬਿਨਾਂ ਬਿਜਲੀ ਤੋਂ ਰਹੇ ਆ ਐਂਟੀਲੋਪ ਏਰੀਏ ਦੇ ਵਿੱਚ। ਤੇ ਕਈ ਸਾਨੂੰ ਕਾਲਸ ਵੀ ਆਈਆਂ ਸਾਡੇ ਸਰੋਤਿਆਂ ਦੀਆਂ। ਸਾਡਾ ਖੁਦ ਦਾ ਜਿਹੜਾ ਰੇਡੀਓ ਸਟੇਸ਼ਨ ਆ 1210 ਹਾਂਜੀ ਸੈਕਰਾਮੈਂਟੋ ਦਾ, ਉਹ ਕੁਝ ਘੰਟੇ ਬੰਦ ਰਿਹਾ ਕਿਉਂਕਿ ਬਿਜਲੀ ਜਿਹੜੀ ਆ ਉਹ ਚਲ ਗਈ ਸੀ। 2 ਲੱਖ ਲੋਕਾਂ ਦੀ ਬਿਜਲੀ ਸੈਕਰਾਮੈਂਟੋ ਏਰੀਏ ਦੇ ਵਿੱਚ ਕਈ ਘੰਟੇ ਜਿਹੜੀ ਆ ਉਹ ਬੰਦ ਰਹੀ ਹੈਗੀ ਆ। ਸੋ ਕੈਲਟ੍ਰੈਨ ਨੇ ਕਿਹਾ ਵੀ ਹਾਈਵੇ 99 ਐਲਗਰੋਵ ਤੇ ਡਿਲਰ ਰੋਡ ਤੇ ਕਲੋਜ਼ ਕੀਤਾ ਗਿਆ ਕਾਫੀ ਲੰਮਾ ਸਮਾਂ ਦੇ ਲਈ। ਜੀ ਜੀ ਤੇ ਫਲੱਡਿੰਗ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਵਿਲਟਨ ਜੋ ਇੱਕ ਟਾਊਨ ਆ ਉਹ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਿਆ। ਕੰਜ਼ਿਊਮਰ ਰਿਵਰ ਜੋ ਆ ਉਹ ਆਉਂਦਾ, ਉਹ ਓਵਰਫਲੋ ਕਰ ਰਿਹਾ ਸੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਜਿਹੜੇ US ਦੇ ਜਿਓਗ੍ਰਾਫਿਕਲੀ ਸਰਵੇਜ਼ ਨੇ, ਉਹਨਾਂ ਨੇ ਇੱਕ ਗੱਲ ਦੱਸੀ ਆ, ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ। ਉਹ ਕਹਿੰਦੇ ਕਿ ਇਸ ਵੇਲੇ ਕੈਲੀਫੋਰਨੀਆ ਦੇ ਜਿਹੜੇ ਹੰਬੋਲਟ ਕਾਉਂਟੀ ਆ, ਉੱਥੇ 5.54 ਜਿਹੜਾ ਉਹ ਭੂਚਾਲ ਆ ਜਿਹੜਾ ਉਹ ਦਰਜ ਕੀਤਾ ਗਿਆ, ਅਰਥਕੁਏਕ ਆਇਆ ਉਹਨਾਂ ਇਲਾਕਿਆਂ ਦੇ ਵਿੱਚ। ਤੇ ਇਹਨਾਂ ਨੇ ਹਵਾਲਾ ਦਿੱਤਾ ਕਿ ਇਹ ਜ਼ਿਆਦਾ ਵਾਇਲੈਂਟ ਲੱਗਿਆ ਸਾਨੂੰ। ਤੇ ਪਿਛਲੇ ਦਸੰਬਰ ਦੇ ਵਿੱਚ ਵੀ ਇੱਕ 6.4 ਮੈਗਨੀਟਿਊਡ ਦਾ ਜਿਹੜਾ ਅਰਥਕੁਏਕ ਆ ਉਹ ਇੱਥੇ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ 20 ਤੋਂ ਜ਼ਿਆਦਾ ਲੋਕ ਜਿਹੜੇ ਉਹ ਮਾਰੇ ਗਏ ਸਨ ਤੇ ਦਰਜਨਾਂ ਦੇ ਹਿਸਾਬ ਦੇ ਨਾਲ ਇੰਜਰਡ ਹੋ ਗਏ ਸਨ। ਇਸੇ ਤਰ੍ਹਾਂ ਕੈਲੀਫੋਰਨੀਆ ਦੀ ਹੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ 99 ਤੋਂ ਇੱਕ ਕਾਰ ਦੇ ਵਿੱਚੋਂ ਇੱਕ ਦੀ ਲਾਸ਼ ਵੀ ਮਿਲੀ ਹੈ ਤੇ ਉਸ ਤੋਂ ਬਾਅਦ ਕਈ ਵਹੀਕਲ ਜਿਹੜੇ ਆ ਉਹਨਾਂ ਨੂੰ ਪਾਣੀ ਦੇ ਵਿੱਚੋਂ ਕੱਢਿਆ ਜਾ ਰਿਹਾ। ਇਸੇ ਤਰ੍ਹਾਂ ਸਾਡੇ ਨਾਲ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਰਾਹੀਂ ਜੁੜੇ ਨੇ, ਉਹਨਾਂ ਦਰਸ਼ਕਾਂ ਦਾ ਵੀ ਕਹਿਣਾ ਹੈ, ਉਹਨਾਂ ਦੇ ਵਿੱਚੋਂ ਇੱਕ ਸਾਡੇ ਸਰੋਤੇ ਨੇ ਉਹ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਮੈਂ ਸੈਕਰਾਮੈਂਟੋ 99 ਦੇ ਵਿੱਚੋਂ ਵਾਪਸ ਆਉਣਾ ਚਾਹੁੰਦੀ ਸੀ ਘਰ ਦੇ ਰਾਹੀਂ। ਕਮਲ ਉਹਨਾਂ ਦਾ ਨਾਮ ਹੈ, ਕਮਲਜੀਤ ਕੌਰ ਜੀ, ਤੇ ਉਹ ਦੱਸ ਰਹੇ ਨੇ ਕਿ ਉਹ ਬੰਦ ਆ ਦੋਨੇ ਸਾਈਡਸ ਦੇ ਉੱਤੋਂ ਕਿਉਂਕਿ ਫਲੱਡਿੰਗ ਬਹੁਤ ਜ਼ਿਆਦਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਲੀਫੋਰਨੀਆ ਦੇ ਵਿੱਚ ਜਿੱਥੇ ਸੋਕੇ ਕਰਕੇ ਹਾਹਾਕਾਰ ਮੱਚੀ ਪਈ ਸੀ ਤੇ ਮੀਂਹ ਨੇ ਥੋੜੀ ਰਾਹਤ ਦਿੱਤੀ ਹੈ, ਪਰ ਹਰਜੋਤ ਸਿੰਘ ਜੀ ਕਈ ਥਾਈਂ ਬਿਜਲੀ ਦੇ ਕੱਟ ਲੱਗਣ ਕਰਕੇ ਤੇ ਕਈ ਥਾਈਂ ਭੂਚਾਲ ਦੇ ਝਟਕਿਆਂ ਨੇ ਇਹ ਜਿਹੜੀ ਰੇਨ ਤੋਂ ਬਾਅਦ ਜਿਹੜੇ ਖੁਸ਼ੀ ਮਨਾਉਣੀ ਸੀ ਉਹਦੇ ਵਿੱਚ, ਸੋਕੇ ਤੇ ਜਿਹੜੀ ਰਾਹਤ ਮਿਲਣੀ ਸੀ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਉਹ ਖੁਸ਼ੀ ਨਹੀਂ ਰਹਿਣ ਦਿੱਤੀ, ਸਗੋਂ ਦੁਬਿਧਾ ਤੇ ਦਿੱਕਤਾਂ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਜੀ। ਸੋ ਬਿਲਕੁਲ ਬਹੁਤ ਵਧੀਆ। ਵੈਸੇ ਤਾਂ ਮੀਂਹ ਪੈਣਾ ਚਾਹੀਦਾ ਸੀ ਜੀ ਜੀ ਤੇ ਅੱਜ ਪੂਰਾ ਦਿਨ ਨਾਰਦਰਨ ਕੈਲੀਫੋਰਨੀਆ 'ਚ ਜੀ ਪੂਰੀ ਧੁੱਪ ਰਹੀ ਆ। ਕੱਲ ਨੂੰ ਫੇਰ ਮੀਂਹ ਆਊਗਾ ਤੇ ਬੁੱਧਵਾਰ ਨੂੰ ਫੇਰ ਥੋੜਾ ਬੱਦਲ ਵਗੈਰਾ ਰਹਿਣਗੇ। ਵੀਰ, ਸ਼ੁੱਕਰ, ਸ਼ਨਿਚਰ, ਐਤਵਾਰ ਤੱਕ ਫੇਰ ਜਿਹੜਾ ਮੀਂਹ ਇਹ ਰਹਿਣਾ ਹੈਗਾ ਆ। ਸੋ ਹਾਂਜੀ ਜਿਸ ਤਰ੍ਹਾਂ ਦੱਸਿਆ ਆਪਾਂ, ਮੇਜਰ ਹਾਈਵੇਜ਼ ਕੈਲੀਫੋਰਨੀਆ ਦੇ ਹਾਈਵੇ 99, ਹਾਈਵੇ 101, ਹਾਈਵੇ 5, ਹਾਈਵੇ 580, ਹਾਈਵੇ 880, ਹਾਈਵੇ ਜਿਹੜਾ ਹੈਗਾ ਆ 50 101 ਮੈਂ ਦੱਸਦਾ ਹੈ। ਹਾਂਜੀ ਸੋ ਇਹ ਸਾਰੇ ਜਿਹੜੇ ਹਾਈਵੇਜ਼ ਆ ਇਹ ਇੱਕ ਪੁਆਇੰਟ ਤੇ ਕਈ ਜਗ੍ਹਾ ਤੇ ਬੰਦ ਕਰਨੇ ਪਏ। ਹਾਈਵੇ 80 ਨੂੰ ਨਵਾਡਾ ਦੀ ਜਿਹੜੀ ਲਾਈਨ ਆ ਉਹਦੇ ਲਾਗੇ ਡੋਨਰ ਸਮਟ ਤੇ, ਕਿਉਂਕਿ ਉੱਥੇ ਸਨੋ ਬਹੁਤ ਪੈ ਗਈ ਸੀ। ਹਾਂਜੀ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਕਹਿੰਦੇ ਭਈ 5.45 ਇੰਚ, ਲਗਭਗ 6 ਇੰਚ ਦੇ ਕਰੀਬ ਜਿਹੜਾ ਮੀਂਹ ਆ ਉਹ ਪਿਆ ਆ। ਤੇ ਬਹੁਤ ਜ਼ਿਆਦਾ, ਕਿਉਂ ਇੰਨਾ ਜ਼ਿਆਦਾ ਉੱਥੋਂ ਮੀਂਹ ਪਾਣੀ ਫੇਰ ਫਲੱਡ ਹੋਇਆ। ਈਸਟ ਪਾਲੋ ਆਲਟੋ ਤੱਕ ਜਿਹੜੀ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ। ਸੋ ਬਹੁਤ ਸਾਰੇ ਲੋਕਾਂ ਨੂੰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਾ ਕਰੂਜ਼ ਖਾਸ ਕਰਕੇ ਸ਼ੈਰਿਫ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਵੀ ਸ਼ੈਲਟਰ ਇਨ ਪਲੇਸ। ਮੋਨਰੇ ਕਾਉਂਟੀ 'ਚ ਸੈਂਟਾ ਰੀਟਾ ਕ੍ਰੀਕ ਬਹੁਤ ਓਵਰ ਫਲੱਡ ਹੋਈ ਹੈਗੀ ਆ। ਵਿਲਟਨ ਤੁਹਾਨੂੰ ਦੱਸਿਆ ਹੀ ਆ ਵੀ ਸੈਕਰਾਮੈਂਟੋ ਦੇ ਲਾਗੇ ਜਿਹੜਾ ਪੂਰੀ ਵਿਲਟਨ ਦੀ ਕਮਿਊਨਿਟੀ ਆ 20 ਮੀਲ ਦੂਰ ਆ ਸੈਕਰਾਮੈਂਟੋ ਤੋਂ, ਉਹ ਪੂਰੀ ਪਾਣੀ ਦੇ ਵਿੱਚ ਡੁੱਬ ਗਈ ਹੈਗੀ ਆ। ਸੋ 16 ਮਿਲੀਅਨ ਲੋਕ ਅਫੈਕਟ ਹੋਏ ਆ, ਜਿਹਦੇ ਵਿੱਚ ਪੂਰੇ ਦਾ ਪੂਰਾ ਬੇ ਏਰੀਆ, ਸੈਂਟਰਲ ਵੈਲੀ, ਸਾਰੇ ਇਹ ਇਨਵੋਲਵ ਹੁੰਦੇ ਆ। ਪੋਟੈਂਸ਼ੀਅਲੀ ਕਹਿੰਦੇ ਵੀ ਹਿਸਟੋਰੀਕਲ ਰੇਨਫਾਲ ਹੋਈ ਆ। 5 ਇੰਚ ਤੋਂ ਲੈ ਕੇ 7 ਇੰਚ ਤੱਕ ਜਿਹੜੀ ਆ ਫੁੱਟ ਹਿਲਸ ਦੇ ਵਿੱਚ ਜਿਹੜੀ ਮੀਂਹ ਪਿਆ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਾਰਿਆਂ ਨੂੰ ਨਵੇਂ ਸਾਲ ਦੀਆਂ ਤਾਂ ਬਹੁਤ ਬਹੁਤ ਇੱਕ ਵਾਰੀ ਫੇਰ ਵਧਾਈਆਂ। ਪਰ ਕਿਤੇ ਵੀ ਜਾ ਰਹੇ ਆ ਬੜੇ ਧਿਆਨ ਨਾਲ ਜਾਓ,
ਤੇ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਫਲੱਡਿੰਗ ਕਰਕੇ ਫਿਰ ਰੋਡ ਜਾਂ ਹਾਈਵੇ ਬੰਦ ਹੋ ਜਾਂਦੇ ਆ ਤੇ ਨੁਕਸਾਨ ਵੀ ਹੁੰਦਾ ਹੈਗਾ, ਪੂਰੀ ਤਰ੍ਹਾਂ ਕੱਟ ਆਫ ਹੋ ਜਾਂਦਾ। ਹੁਣ ਦੇਖੋ ਇੱਕ ਕਾਰ ਦੇ ਵਿੱਚ ਬੰਦਾ ਸੀ, ਉਸ ਨੂੰ ਬਚਾ ਨਹੀਂ ਸਕੇ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਸੈਕਰਾਮੈਂਟੋ ਸਾਈਡ 'ਚ। ਹਾਂਜੀ, ਇਹ ਜਿਹੜੀ ਇਹਦੇ ਬਾਬਤ ਹੋਰ ਜਾਣਕਾਰੀਆਂ ਮੈਂ ਉਹ ਇਹ ਆ ਕਿ ਸ਼ੈਰਿਫ ਆਫਿਸ ਨੂੰ ਜਾਣਕਾਰੀ ਮਿਲੀ ਸੀ ਕਿ ਕੋਈ ਬੰਦੇ ਦੀ ਕਾਰ ਫਸ ਗਈ ਆ ਫਲੱਡ ਦੇ ਵਿੱਚ, ਤੇ ਜਦੋਂ ਉਹ ਉੱਥੇ ਰਿਸਪੌਂਡ ਕਰਨ ਗਏ, ਫ੍ਰੈਜ਼ਨੋ ਕਾਊਂਟੀ ਦੇ ਇਹ ਬੰਦਾ ਦੱਸਿਆ ਗਿਆ ਤੇ ਉਹਦੀ ਪਰ ਉਹਨੂੰ ਬਚਾਇਆ ਨਾ ਜਾ ਸਕਿਆ, ਤੇ ਉਹ ਦੱਸਿਆ ਜਾ ਰਿਹਾ ਕਿ ਉਹਦੀ 78 ਸਾਲ ਉਮਰ ਹੈ ਤੇ ਪਿਕਅਪ ਟਰੱਕ ਦੇ ਨਾਲ ਉਹ ਜਿਹੜਾ ਫਸ ਗਿਆ ਸੀਗਾ। ਤੇ ਰੇਨ ਵਾਟਰ ਜਿਹੜਾ ਮੀਂਹ ਦਾ ਪਾਣੀ ਜ਼ਿਆਦਾ ਹੋਣ ਕਰਕੇ ਤੇ ਉੱਥੋਂ ਨਿਕਲ ਨਹੀਂ ਸਕਿਆ, ਤੇ ਇਸ ਕਰਕੇ ਉਹਦੀ ਜਿਹੜੀ ਆ ਮੌਤ ਇਸ ਮਸਲੇ ਦੇ ਵਿੱਚ, ਇਸ ਪੂਰੀ ਵਿਪਤਾ ਦੇ ਵਿੱਚ ਕਹਿ ਲਓ, ਮੁਸੀਬਤ ਦੇ ਵਿੱਚ ਉਹ ਹੋ ਗਈ ਆ। ਜੀ ਜੀ, ਸੋ ਬਿਲਕੁਲ ਜੇ ਓਵਰਆਲ ਸਟਾਕਟਨ ਏਰੀਏ ਦੇ ਵਿੱਚ ਵੀ ਬਹੁਤ ਫਲੱਡਿੰਗ ਆਈ ਹੈਗੀ ਆ। ਜੀ ਸੋ ਓਵਰਆਲ ਕਹਿੰਦੇ ਜਿਹੜਾ ਐਟਮੋਸਫੇਰਿਕ ਰਿਵਰ ਆਇਆ ਇਹ ਇੱਕ ਡੈਡਲੀ ਸੀ ਤੇ ਕੈਲੀਫੋਰਨੀਆ ਦੇ ਵਿੱਚ, ਜਿਹਦੇ ਨਾਲ ਬਹੁਤ ਸਾਰੇ ਏਰੀਏ ਦੇ ਵਿੱਚ ਫਲੱਡਿੰਗ ਹੋਈ ਆ, ਜੀ ਜੀ ਮੱਡ ਸਲਾਈਡ ਹੋਏ ਹੈਗੇ ਆ। ਜਿੱਦਾਂ 580 ਦੇ ਉੱਤੇ ਇੱਕ ਪੂਰਾ ਲੈਂਡਸਲਾਈਡ ਹੋਇਆ ਤੇ ਹਾਂਜੀ ਜਿਹਦੇ ਨਾਲ ਪੂਰੇ ਦਾ ਪੂਰਾ 580 ਹਾਈਵੇ ਆ ਕਾਫੀ ਲੰਮਾ ਸਮਾਂ ਜਿਹੜਾ ਬੰਦ ਕਰਨਾ ਪਿਆ ਹੈਗਾ ਆ। ਸੋ ਟਰੀ ਲੋਕਾਂ ਦੇ ਬਹੁਤ ਡਿੱਗੇ ਆ, 2 ਲੱਖ ਦੇ ਕਰੀਬ ਲੋਕਾਂ ਦੀ ਬਿਜਲੀ ਜੀ ਜਿਹੜੀ ਆ ਉਹ ਬਿਜਲੀ ਤੋਂ ਬਿਨਾਂ ਰਹੇ ਕਈ ਘੰਟੇ। ਤੇ ਰੈਕਡ ਬ੍ਰੇਕ ਹੋਇਆ ਸੈਨ ਫਰਾਂਸਿਸਕੋ ਦੇ ਵਿੱਚ ਰੇਨ ਦਾ, ਜੀ ਤੇ ਸਨੋ 3-3 ਫੁੱਟ ਤਾਈਂ ਜਿਹੜੀ ਪਈ ਹੈਗੀ ਆ। ਵੈਸੇ ਤਾਂ ਵਧੀਆ ਆ ਕਿਉਂਕਿ ਆਪਾਂ ਨੂੰ ਚਾਹੀਦੀ ਆ ਸਾਰਿਆਂ ਨੂੰ। ਹਾਂਜੀ ਹਾਂਜੀ ਤੇ ਆਉਣ ਵਾਲਾ ਜਿਹੜਾ ਹੁਣ ਆ ਰਿਹਾ ਐਟਮੋਸਫੇਰਿਕ ਰਿਵਰ, ਉਹ ਕਹਿੰਦੇ ਇੰਨਾ ਹੀ ਡੈਡਲੀ ਨਹੀਂ ਹੋਊਗਾ, ਇੰਨਾ ਖਤਰਨਾਕ ਨਹੀਂ ਹੋਊਗਾ, ਪਰ ਮੀਂਹ ਜ਼ਰੂਰ ਪਊਗਾ। ਜੀ ਜੀ ਸੋ ਫਲੈਸ਼ ਫਲੱਡਿੰਗ ਸੈਕਰਾਮੈਂਟੋ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈਗੀ ਆ, ਖਾਸ ਕਰਕੇ ਐਲਗਰੋ ਵਾਲੇ ਏਰੀਏ ਦੇ ਵਿੱਚ ਵੀ। ਜੀ ਜੀ ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਜਿਹੜੇ ਪਾਣੀ ਦੇ ਸਰੋਤ ਨੇ, ਖਾਸ ਕਰਕੇ ਕੋਸਮਿਨਸ ਰਿਵਰ ਆ ਜਿਹੜਾ, ਉਹਦੇ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਹਰਜੋਤ ਸਿੰਘ ਜੀ ਕਿ ਉੱਥੇ ਜਿਹੜਾ ਪਾਣੀ ਦਾ ਲੈਵਲ ਆ ਉਹ 15.5 ਫੁੱਟ ਉੱਚਾ ਹੋ ਸਕਦਾ ਹੈ। ਮਤਲਬ ਇੰਨਾ ਕੁ ਪਾਣੀ ਜਿਹੜਾ ਉਹ ਪੈ ਗਿਆ ਵਾ। ਤੇ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਸੈਨ ਫਰਾਂਸਿਸਕੋ ਸਮੇਤ ਕਈ ਹੋਰ ਹਿੱਸਿਆਂ ਦਾ ਉਹਨਾਂ ਨੇ ਹਵਾਲਾ ਦਿੱਤਾ, ਜਿੱਥੇ 5.33 ਇੰਚ ਤੋਂ ਜ਼ਿਆਦਾ ਮੀਂਹ ਪੈ ਗਿਆ ਹੁਣ ਤੱਕ। ਮਤਲਬ ਇਹ ਇੱਕ ਰਿਕਾਰਡ ਲੈਵਲ ਤੱਕ ਹੀ ਜਾ ਸਕਦਾ। ਕਹਿੰਦੇ ਵੀ 1994 ਦੀ ਗੱਲ ਆ, ਜਦੋਂ ਨੈਸ਼ਨਲ ਵੈਦਰ ਸਰਵਿਸਿਜ਼ ਵਾਲਿਆਂ ਨੇ ਦੱਸਿਆ ਸੀਗਾ ਵੀ ਇਹਨਾਂ ਇਲਾਕਿਆਂ ਦੇ ਵਿੱਚ 1994 ਦੇ ਵਿੱਚ 5.54 ਇੰਚ ਜਿਹੜਾ ਮੀਂਹ ਸੀਗਾ ਉਹ ਇੱਕ ਦਿਨ ਦੇ ਵਿੱਚ ਪਿਆ ਸੀਗਾ। ਤੇ ਇਹ ਵਾਲਾ ਜਿਹੜਾ ਹੁਣ ਮੀਂਹ ਪੈ ਰਿਹਾ ਹੈ ਇਹਨਾਂ ਇਲਾਕਿਆਂ ਦੇ ਵਿੱਚ, ਇਹ 5.33 ਹੈ। ਯਾਨੀ ਕਿ ਜੇ ਇਹ 5.54 ਤੇ ਚਲਾ ਜਾਂਦਾ ਤਾਂ 1994 ਤੋਂ ਬਾਅਦ ਪਹਿਲੀ ਵਾਰੀ ਪਿਆ ਇੰਨਾ ਜ਼ਿਆਦਾ ਮੀਂਹ ਦਾ ਰਿਕਾਰਡ ਜਿਹੜਾ ਸੈੱਟ ਹੋ ਗਿਆ। ਤੇ ਇਸ ਕਰਕੇ ਉਹ ਕਹਿੰਦੇ ਕਿ ਆਉਣ ਵਾਲੇ ਜਿਹੜੇ 48 ਘੰਟੇ ਆ, ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਜਿਹੜੇ ਪਾਣੀ ਦੇ ਜਿੰਨੇ ਵੀ ਸਰੋਤ ਨੇ, ਦਰਿਆ ਨੇ ਜਾਂ ਹੋਰ ਨੇ, ਤਾਂ ਉਹਨਾਂ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ ਉਹ ਹੋਰ ਵੀ ਵਧੂਗਾ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਹੈ, ਪਰ ਇੰਨਾ ਜ਼ਰੂਰ ਹੈ ਕਿ ਪਾਣੀ ਦੇ ਜਿੰਨੇ ਵੀ ਸਰੋਤ ਨੇ ਉਹ ਭਰਪੂਰ ਹੋ ਚੁੱਕੇ ਨੇ ਪਾਣੀ ਦੇ ਨਾਲ। ਜੀ ਜੀ, ਸੋ ਬਿਲਕੁਲ ਸਨੋ ਵੀ 1-1 ਫੁੱਟ ਤੱਕ ਜੋ ਪਈ ਹੈਗੀ ਆ। ਜੀ ਜੀ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਫਲੱਡਿੰਗ ਹੋਈ ਹੈਗੀ ਆ। ਉੱਥੇ ਟੂਸਨ ਏਰੀਆ ਜੋ ਹੈਗਾ, ਜੀ ਟਸਟਨ ਏਰੀਆ ਸੌਰੀ, ਉੱਥੋਂ ਵੀ ਲੋਕਾਂ ਨੂੰ ਜਿਨ੍ਹਾਂ ਦੀਆਂ ਕਾਰਾਂ ਫਸ ਗਈਆਂ ਸੀ ਪਾਣੀ 'ਚ, ਉਹ ਤੋਂ ਬਾਹਰ ਫਾਇਰ ਵਾਲਿਆਂ ਨੇ ਕੱਢਿਆ। ਇੱਕ ਕਾਰ ਦੇ ਉੱਪਰ ਬੰਦਾ ਬੈਠਾ ਸੀ, ਉਸ ਨੂੰ ਹੈਲੀਕਾਪਟਰ ਦੇ ਨਾਲ ਜਿਹੜਾ ਆ ਬਾਹਰ ਕੱਢਿਆ ਗਿਆ ਹੈਗਾ। ਸੋ ਓਵਰਆਲ ਹੈਵੀ ਸਨੋ ਹਾਈਵੇ 80 ਤੇ ਹੋਈ ਹੈਗੀ ਆ, ਜੋ ਨਵਾਡਾ ਵਾਲੀ ਸਾਈਡ ਦੇ ਉੱਤੇ ਹੈਗੀ ਆ, ਤੇ ਬਾਕੀ ਸਾਰੇ ਪਾਸੇ ਜਿਹੜਾ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ। ਸੋ ਆਉਣ ਵਾਲਾ ਐਟਮੋਸਫੈਰਿਕ ਰਿਵਰ ਜੋ ਆ, ਦੂਜਾ ਜਿਹੜਾ ਸੈਕੰਡ ਆ ਰਿਹਾ ਹੈਗਾ, ਉਹ ਇੰਨਾ ਡੈਡਲੀ ਨਹੀਂ ਹੋਊਗਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਪਰ ਮੀਂਹ ਜ਼ਰੂਰ ਪਊਗਾ। ਕੱਲ ਨੂੰ ਸ਼ੁਰੂ ਹੋ ਜਾਣਾ ਆ ਤੇ ਉਹ ਤੋਂ ਬਾਅਦ ਲਗਭਗ ਸੰਡੇ ਤੱਕ ਜਿਹੜਾ ਮੀਂਹ ਪੈਂਦਾ ਰਹਿਣਾ ਹੈਗਾ ਆ। ਜੀ ਸੋ ਜੀ ਕਹਿੰਦੇ 3 ਤੋਂ 5 ਇੰਚ ਤੱਕ ਰੇਨ ਆਉਣ ਵਾਲੇ ਇਹ ਸਾਰੇ ਦਿਨਾਂ 'ਚ ਪਊਗਾ, ਤੇ 1 ਤੋਂ ਲੈ ਕੇ 2 ਫੁੱਟ ਤੱਕ ਜਿਹੜੀ ਸਨੋ ਆ ਉਹ ਪਹਾੜੀਆਂ ਦੇ ਉੱਤੇ ਪੈਣ ਦੀ ਸੰਭਾਵਨਾ ਹੈਗੀ। ਜੀ ਬਿਲਕੁਲ। ਤੇ ਜਿਹੜੇ ਵੀ ਸਾਡੇ ਦਰਸ਼ਕ ਜਾਂ ਤੁਹਾਡੇ ਨੇੜਲੇ ਸੈਕਰਾਮੈਂਟੋ, ਖਾਸ ਕਰਕੇ ਹੋਰਨਾਂ ਇਲਾਕਿਆਂ ਦੇ ਵਿੱਚ ਟਰੈਵਲ ਕਰਨ ਜਾ ਰਹੇ ਆ, ਤੇ ਉਹ ਪਲੀਜ਼ ਇਹਨਾਂ ਵੈਦਰ ਅਪਡੇਟਸ ਦੇ ਨਾਲ ਜ਼ਰੂਰ ਇੱਕ ਵਾਰੀ
ਜਿਹੜੀ ਜਾਣਕਾਰੀ ਇਹਨਾਂ ਤੋਂ ਹਾਸਲ ਕਰ ਲੈਣ। ਪੰਜਾਬੀ ਰੇਡੀਓ USA ਦੇ ਜਿਹੜੇ ਆ ਪ੍ਰੋਗਰਾਮ ਨੇ ਇਹਨਾਂ ਨੂੰ ਜ਼ਰੂਰ ਉਹਨਾਂ ਤੱਕ ਸਾਂਝਾ ਕਰ ਦਿਓ, ਕਿਉਂਕਿ ਇਹ ਵੀ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਤੁਸੀਂ ਕਈ ਖਾਸ ਕਾਉਂਟੀਜ਼ ਇਹੋ ਜਿਹੀਆਂ ਨੇ, ਕਈ ਖਾਸ ਇਲਾਕੇ ਜਿੱਥੇ ਤੁਹਾਨੂੰ ਵਰਜਿਆ ਜਾ ਰਿਹਾ, ਜਿਵੇਂ ਹਾਈਵੇ 99 ਬੰਦ ਆ, ਕਲੋਜ਼ ਆ, ਤਾਂ ਇਸੇ ਤਰ੍ਹਾਂ ਹੋਰ ਵੀ ਕਈ ਕੈਲੀਫੋਰਨੀਆ ਦੇ ਹਿੱਸਿਆਂ ਦੇ ਵਿੱਚ ਜਿੱਥੇ ਤੁਸੀਂ ਟਰੈਵਲ ਨਹੀਂ ਕਰ ਸਕਦੇ। ਸੋ ਜਾਣ ਤੋਂ ਪਹਿਲਾਂ ਇੱਕ ਵਾਰੀ ਵੈਦਰ ਅਪਡੇਟਸ ਜ਼ਰੂਰ ਜਿਹੜੀਆਂ ਸਾਂਝੀਆਂ ਕਰ ਲਓ ਜੇ ਕਿਸੇ ਨੂੰ ਐਮਰਜੈਂਸੀ ਜਾਣਾ ਵੀ ਪੈ ਰਿਹਾ ਤਾਂ। ਜੀ ਸੋ ਬਿਲਕੁਲ, ਸੋ ਆਪਾਂ ਲੈਂਦੇ ਇਜਾਜ਼ਤ। ਜੀ ਬਿਲਕੁਲ ਜੀ। ਸੋ ਜਾਂਦੇ ਜਾਂਦੇ ਇੱਕ ਹਰਜੋਤ ਸਿੰਘ ਖਾਲਸਾ ਜੀ, ਇੱਕ ਕੱਲ ਰਾਤ ਇੱਕ ਅਲਰਟ ਕਾਫੀ ਜਾਰੀ ਹੋਇਆ ਸੀ ਫਰੈਜ਼ਨੋ ਕਾਉਂਟੀ ਦੇ ਵਿੱਚ, ਉਸ ਬਾਬਤ ਜਾਣਕਾਰੀ ਦਿੰਦੇ ਚਲੇ ਗਏ। ਇੱਕ ਅਲਰਟ ਸਾਰਿਆਂ ਨੂੰ ਫੋਨ ਤੇ ਮਿਲਿਆ ਹੋਣਾ ਹੈ ਕਿ 70 ਸਾਲਾ ਕੋਈ ਬੰਦਾ ਜਿਹੜਾ ਮਿਸ ਹੈ, ਉਹਦਾ ਨਾਮ ਦੱਸਿਆ ਗਿਆ ਸਲੀਪਰ ਜੂਨੀਅਰ, ਕਲਾਈਡ ਸਲੀਪਰ ਜੂਨੀਅਰ, ਉਹ ਮਿਲ ਗਿਆ ਵਾ। ਜਿਹੜਾ CHPA ਨੇ ਇਹ ਜਿਹੜਾ ਜਾਰੀ ਕੀਤਾ ਸੀਗਾ ਯੋਸੇਮਾਈਟ ਏਅਰਪੋਰਟ ਪੁਲਿਸ ਨੇ, ਤੇ ਜਦੋਂ ਇਹ ਮਿਸਿੰਗ ਰਿਪੋਰਟ ਹੋਇਆ ਸੀ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹਨੂੰ ਹੁਣ ਲੱਭ ਲਿਆ ਗਿਆ, ਭਾਲ ਲਿਆ ਗਿਆ। ਕੱਲ ਰਾਤੀ ਫ੍ਰੈਜ਼ਨੋ ਇਲਾਕੇ ਦੇ ਵਿੱਚ ਸਾਰਿਆਂ ਨੂੰ ਇਹ ਜਿਹੜਾ ਅਲਰਟ ਆ ਉਹ ਮਿਲਿਆ ਹੋਣਾ। ਤੇ ਸੈਕਰਾਮੈਂਟੋ ਤੋਂ ਇੱਕ ਜਿਹੜੀ ਖਬਰ ਆ ਉਹ ਸਾਂਝੀ ਕਰਦੇ ਚੱਲੀਏ। ਸ਼ੈਰਿਫ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇੱਕ ਜਾਂਚ ਸ਼ੁਰੂ ਕੀਤੀ ਹੈ ਅਸੀਂ, ਇੱਕ ਜੇਲ੍ਹ ਦੇ ਇੱਕ ਕੈਦੀ ਦੇ ਮਰਨ ਦੀ, ਉਹ ਜਿਹੜਾ ਸੈਕਰਾਮੈਂਟੋ ਕਾਉਂਟੀ ਮੇਨ ਜੇਲ੍ਹ ਦੇ ਵਿੱਚ ਮਾਰਿਆ ਗਿਆ। ਇਹ ਦੱਸਿਆ ਜਾ ਰਿਹਾ ਕਿ ਇਹ ਅੱਜ ਦੀ ਕੋਈ ਖਬਰ ਹੈ, ਅੱਜ ਹੀ ਜਦੋਂ ਅਥਾਰਟੀਜ਼ ਨੂੰ ਪਤਾ ਲੱਗਿਆ, ਤੇ ਇਹਦੀ ਜਿਹੜੀ ਪਛਾਣ ਆ ਫਿਲਹਾਲ ਨਹੀਂ ਦੱਸੀ ਗਈ। ਇਹਨਾਂ ਜ਼ਰੂਰ ਦੱਸਿਆ ਗਿਆ ਕਿ 35 ਸਾਲਾ ਇਹ ਬੰਦਾ ਤੇ ਇਹ ਫਲੋਰ ਤੇ ਮਰਿਆ ਹੋਇਆ ਮਿਲਿਆ ਸੀਗਾ। ਤੇ ਜਿਹੜੀਆਂ ਪੁਲਿਸ ਆ ਹੁਣ ਇਸ ਮਾਮਲੇ ਦੇ ਵਿੱਚ, ਸ਼ੈਰਿਫ ਡਿਪਾਰਟਮੈਂਟ ਆ, ਉਹ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਿਹਾ ਜੀ। ਸੋ ਆਪਾਂ ਲੈਣੇ ਇਜਾਜ਼ਤ ਸਰੋਤਿਆਂ ਤੋਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।